ਇਹ ਤਾਂ ਬਹੁਤ ਕਿਰਾਇਆ ਵਾਲੀ ਲੱਗਦੀ ਹੈ। हाँ बहुत किराया वाली। बारात सारी खड़ी है, तकरीबन 10 मिनट हो गए आ। वो पीछे तक गड्डियां खड़ी इधर भी ते इधर अगे भी आया। पिंड दा कब्रस्तान जिथे असीं आए हुए हैं ते इधर डिस्पेंसरी बंदियां दी। अस्सलाम वालेकुम, की हाल चाल है जी तुहाडा? उम्मीद करते हैं सारे वधिया हो गए। अल्लाह ताला दे फजल ते करम दे नाल शुरू करते हैं अज दा व्लॉग। राती ना असीं 12:30 बजे वापस आए हैं बरात नालों ते सानू एडिटिंग वगैरह कर देना तकरीबन 3:30 हो गए सीगे। सुत्ते हैं ते फिर उठना सवेरे टाइमो टाइम ही हुंदा। ਜਿਹੜੇ ਸਵੇਰ ਵਾਲੇ ਕੰਮ ਸ਼ਾਮ ਜਾਂ ਨਮਾਜ਼ ਵਗੈਰਾ ਉਹਦੇ ਵਿੱਚ ਅਸੀਂ ਲੇਟ ਨਹੀਂ ਕਰਦੇ ਹੈਗੇ। ਆਪਣਾ ਜਿਹੜਾ ਟਾਈਮ ਹੈਗਾ ਨਾ ਉੱਠਣ ਦਾ ਉਹ ਸਾਡਾ ਉਹੀ ਰਹਿੰਦਾ ਵਾ। ਸੌਣ ਦਾ ਟਾਈਮ ਭਾਵੇਂ ਲੇਟ ਹੋ ਜਾਵੇ ਤੇ ਉਹ ਵੱਖਰੀ ਗੱਲ ਹੈ ਇੱਕ। ਹੁਣ ਤਿਆਰੀ ਕਰਦੇ ਹਾਂ ਖੇਤ ਜਾਣ ਦੀ। 10:30 ਵਜੇ ਟਾਈਮ ਹੈਗਾ ਬਰਾਤ ਦੇ ਜਾਣ ਦਾ ਤੇ ਉਸ ਤੋਂ ਪਹਿਲਾਂ ਨਾ ਇਨਸ਼ਾਅੱਲਾ ਅਸੀਂ ਆਪਣੇ ਤੂੜੀ ਪੱਠੇ ਜਿਹੜੇ ਨਾ ਉਹ ਲਿਆਵਾਂਗੇ ਕਿਉਂਕਿ ਉਸ ਤੋਂ ਬਗੈਰ ਕੰਮ ਨਹੀਂ ਚੱਲਦਾ ਹੈਗਾ। ਡੰਗਰਾਂ ਦੇ ਤੂੜੀ ਪੱਠੇ ਖਾਣੇ ਹੀ ਖਾਣੇ ਆ। ਤੁਸੀਂ ਭਾਵੇਂ ਬਰਾਤਾਂ ਭੁਗਤਾਓ ਤੇ ਭਾਵੇਂ ਫੋਤੀਆਂ ਭੁਗਤਾਓ, ਜੋ ਮਰਜ਼ੀ ਕਰੋ। ਜਿਹੜਾ ਉਹਨਾਂ ਦਾ ਖਾਣਾ ਪੀਣਾ ਨਾ ਉਹ ਉਹਨਾਂ ਨੂੰ ਪੂਰਾ ਦੇਣਾ ਹੀ ਦੇਣਾ ਪੈਂਦਾ। ਚੱਲਦੇ ਹਾਂ, ਪਹਿਲਾਂ ਨਾਸ਼ਤਾ ਕਰਦੇ ਹਾਂ, ਨਾਸ਼ਤਾ ਕਰਕੇ ਨਾ ਖੇਤ ਵਾਸਤੇ ਨਿਕਲਦੇ ਹਾਂ। ਕੱਲ੍ਹ ਵਾਲੀ ਬਰਾਤ ਤੁਸੀਂ ਦੇਖੀ ਹੈ, ਉਹ ਤਾਂ ਬਈ ਬੜੀ ਦਿਲਚਸਪ ਕੰਮ ਰਿਹਾ ਉਹਦੇ ਵਾਲਾ ਤੇ ਪਿਛਲੀ ਬਰਾਤ ਦਾ ਤੇ ਬੜਾ ਮਜ਼ਾ ਆਇਆ। ਖੈਰ ਝੰਗ ਅਸੀਂ ਗਏ ਸੀਗੇ ਪਰ ਝੰਗ ਸ਼ਹਿਰ ਨਾਲ ਅਸੀਂ ਫਿਰ ਵੀ ਨਹੀਂ ਦੇਖ ਸਕੇ। ਸਾਡਾ ਬੜਾ ਚਾਅ ਸੀ ਇਸ ਕੇ ਚੱਲ ਝੰਗ ਸ਼ਹਿਰ ਦੇਖ ਲਵਾਂਗੇ। ਅੱਗੇ ਵੀ ਅਸੀਂ 1-2 ਵਾਰੀ ਲੰਘੇ ਉੱਥੋਂ ਤੇ ਬਾਹਰੋਂ ਬਾਈਪਾਸ ਤੋਂ ਲੰਘ ਗਏ ਹਾਂ। ਕੱਲ੍ਹ ਵੀ ਡਰਾਈਵਰ ਨੇ ਗੱਡੀ ਨਾਲ ਬਾਹਰੋਂ ਬਾਈਪਾਸ ਤੋਂ ਫੇਰ ਲਈ ਤੇ ਜਿੱਥੇ ਜਾ ਕੇ ਬਾਈਪਾਸ ਮੁੱਕਿਆ ਉੱਥੇ ਡੇਰਾ ਸੀਗਾ ਉਹਨਾਂ ਦਾ ਤੇ ਉੱਥੇ ਅਸੀਂ ਸ਼ਾਦੀ ਭੁਗਤਾ ਕੇ ਉੱਥੋਂ ਵਾਪਸ ਆ ਗਏ। ਫਿਰ ਸ਼ਾਦੀ ਵਾਲੇ ਘਰ ਤੇ ਅਸੀਂ ਪਹੁੰਚ ਗਏ ਪਰ ਕੰਮ ਇੱਥੇ ਚੁੱਪ ਚਪੀਤਾ ਹੀ ਆ। ਇੱਧਰ ਲੱਗਦਾ ਜਿਹਦਾ ਪਤਾ ਵੀ ਕੋਈ ਨਹੀਂ ਇੱਥੇ ਦਾ ਹਜੇ। ਕੱਲ੍ਹ ਵਾਲੀ ਬਰਾਤ ਤੇ ਅਸੀਂ ਉੱਦਾਂ ਲੇਟ ਹੋ ਗਏ ਸੀਗੇ ਗੱਡੀ ਦੀ ਵਜ੍ਹਾ ਤੋਂ ਤੇ ਅੱਜ ਵਾਲੀ ਮੈਨੂੰ ਲੱਗਦਾ ਇੱਥੋਂ ਹੀ ਲੇਟ ਜਾਏਗੀ। 10:30 ਦਾ ਟਾਈਮ ਸੀਗਾ ਤੇ 11 ਤੋਂ ਉੱਤੇ ਟਾਈਮ ਹੋ ਗਿਆ ਹੁਣ ਇਸ ਟਾਈਮ। ਅਦਰੀਸ ਨੂੰ ਸੀਗਾ ਬੁਖਾਰ ਤੇ ਇਹਨੂੰ ਨਾਲ ਛਿੱਕ ਛੁੱਕ ਕੇ ਲਿਆ ਤਾਂ ਮੈਂ ਕਿਹਾ ਬਈ ਇਹਨਾਂ ਦੀ ਦਾਵਤ ਸੀਗੀ ਤੇ ਇਹਦਾ ਪ੍ਰੋਗਰਾਮ ਸੀ ਅੱਬੂ ਦੇ ਆਉਣ ਦਾ। ਹੁਣ ਅਦਰੀਸ ਨੂੰ ਨਾਲ ਲੈ ਕੇ ਆਏ ਆ। ਚੱਲੇ ਆਂ ਬਰਾਤ। ਤੇਰੇ ਹੱਥ ਬੰਨੇ ਹੋਏ ਆ। करना इधर सलामी बाग आगे हो गए पिछले मुड़े आना इधरों। चल उधर इधर नहीं पानी उधर जा भाई उधर जा। नहीं जाना सरवाले ने 100 रुपये देता ते 1000 रुपया लड़न कोई नहीं दिंदा पे यार तो 1000 रुपये बस ठीक है। खैर दे लैन दे बथेरे इकट्ठे किए इन्होंने दुकान तो दे दे नहीं इतने नहीं चलता बह जा। लम्मी पानी पैनी इतने तेरी पानी है कादे लदा पता है पानी है दिखा दे तुझे लगे जिल चली गया बंद करेगा तो फिर बहुत किराया वाली लगती है। हाँ बहुत किराया वाली। झूले वाली गड्डी निकल गई है। मस्जिद जाना पहले इन्होंने सलामी करने वास्ते बाकी बरात जी रेडी खड़ी सारी। आ साडी कार आ पहली साडे नाल जाना वा। की नाम तेरा? अली रजा अली हमजा ते अदरीस अली तो है ना ते मोनू। बरात सारी खड़ी है तकरीबन 10 मिनट हो गए आ। वो पीछे तक गड्डियां खड़ी इधर भी इधर अगे भी आया। चलो भाई चलो
ਆਕਾਰ ਤੇਰਾ ਹੈਗਾ ਭਾਰੀ ਤੇ ਨਾਲ ਆਇਆ ਕਰੇ ਤਾਂ पानी दे मैंने यार ਕੱਲ ਪਾਣੀ ਬੜਾ ਖਰਾਬ ਸੀ ਇੱਥੇ ਹਨਾ ਬਹੁਤ ਜ਼ਬਰਦਸਤ ਆ ਮੇਰਾ ਯਾਰ ਘੰਟੇ ਦੇ ਇੱਥੇ ਬਣਾਣੀ ਆ यहाँ पर है ना वो आपने अपनी चाह के नाम ਇਹਨੂੰ ਮੈਂ ਦੁਬਾਰਾ ਨਜ਼ਰ ਮਾਰੀ ਨਾ ਕੋਈ ਹੋਰ ਹੈ हिसाब किताब चलावना है ना बिस्मिल्लाहिर्रहमानिर्रहीम ਚੁੱਕਲਾ ਹੁਣ ਉੱਥੇ ਘਮਾਈ ਜਾਂਦਾ ਨੂੰ सान पे से हम चन्न सॉरी सॉरी मैंने कोई खाना मैं देख रहा तेरे कप तेरा तेरा पसीना आया पिया सकते हैं बस परेशान आज देसी घी वाला हलवा कश्मीर वाला देसी घी का हलवा जो कश्मीर से आया ਪਿੰਡ ਦਾ ਕਬਰਸਤਾਨ ਜਿੱਥੇ ਅਸੀਂ ਆਏ ਹੋਏ ਹਾਂ ਤੇ ਇੱਧਰ ਡਿਸਪੈਂਸਰੀ ਬੰਦਿਆਂ ਦੀ ਆ ਲੱਗਿਆ ਹੋਇਆ ਬੋਰਡ ਹਸਪਤਾਲ ਦਾ ਹਸਪਤਾਲ ਖਾਣਾ ਖਾ ਕੇ ਅਸੀਂ ਨਮਾਜ਼ ਪੜ੍ਹੀ ਤੇ ਸੀਗਾ ਥੋੜਾ ਜਿਹਾ ਤੁਰ ਫਿਰ ਕੇ ਆਏ ਹਾਂ ਜਿਹਦਾ ਸਾਡਾ ਪਿੰਡ ਨਹੀਂ ਅੱਜ ਤੋਂ ਤਕਰੀਬਨ 20-25 ਸਾਲ ਪਹਿਲਾਂ ਹੁੰਦਾ ਸੀਗਾ ਹਸਪਤਾਲ ਦੇ ਵੀ ਬਾਹਰ ਨਾ ਚਾਰਦਵਾਰੀ ਵਗੈਰਾ ਹੈ ਨਹੀਂਗੀ ਇਸ ਹਿਸਾਬ ਨਾਲ ਇੱਥੇ ਹਜੇ ਚੱਲਦਾ ਵਾ ਆ ਜਿਹੜੇ ਬਿਜਲੀ ਦੇ ਖੰਭੇ ਆ ਨਾ ਇਹਨਾਂ ਤੋਂ ਪਤਾ ਲੱਗ ਜਾਂਦਾ ਵੀ ਪਿੰਡ ਦੇ ਵਿੱਚ ਨਾ ਬਿਜਲੀ ਕਦੋਂ ਆਈ ਹੋਏਗੀ ਜਿਨ੍ਹਾਂ ਪਿੰਡਾਂ ਵਿੱਚ ਖੰਭੇ ਹੈਗੇ ਨਾ ਲੋਹੇ ਵਾਲੇ ਉਹਨਾਂ 'ਚ ਬਿਜਲੀ ਆਈ ਹੋਈ ਪਹਿਲੋਂ ਦੀ ਤੇ ਜਿਨ੍ਹਾਂ 'ਚ ਹੈਗੇ ਸੀਮੈਂਟ ਵਾਲੇ ਖੰਭੇ ਉਹਨਾਂ 'ਚ ਬਿਜਲੀ ਜਿਹੜੀ ਨਾ ਬਹੁਤ ਲੇਟ ਆਈ ਹੈ ਤਕਰੀਬਨ ਸੰਨ 2004-5-6 ਦੇ ਵਿੱਚ ਜਾਂ ਫਿਰ ਇਸ ਤੋਂ ਬਾਅਦ ਜਿੱਦਾਂ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਖੰਭੇ ਜਿਹੜੇ ਨਾ ਸਾਡੇ ਕੋਲ ਹੈਗੇ ਲੋਹੇ ਵਾਲੇ ਜਦੋਂ ਪਿੰਡ ਛੋਟਾ ਸੀ ਨਾ ਉਦੋਂ ਸਾਰੇ ਲੋਹੇ ਦੇ ਖੰਭੇ ਲੱਗੇ ਸੀਗੇ ਤੇ ਬਾਅਦ ਦੇ ਵਿੱਚ ਫਿਰ ਸਾਰੇ ਜਦੋਂ ਹੁਣ ਨਵੇਂ ਲੱਗਦੇ ਪਏ ਸਾਰੇ ਜਿਹੜੇ ਨਾ ਸੀਮੈਂਟ ਵਾਲੇ ਆ ये मतलब साहब ਤੇਰੀ ਜਿਹੜੀ ਇੱਜ਼ਤ ਬਣੀ ਹੈ ਤੇ ਗਵਾ ਕੇ ਜਾਣੀ ਆ ਤੁਰ ਕੇ ਚੱਲ ₹5500 ਚਾਰ ਤਕਸੀਮ 4 ਕਰ ਪਈ ਜੇ ਲੈਣੇ ਪੈਸੇ ਤਾਂ 1375 ਰੁਪਏ 75 वाला केड़ा साहब 75 ਵਾਲਾ ਕਿਹੜਾ ਹਿਸਾਬ ਹੈਗਾ ਤੁਸੀਂ 14 दे दो 14 ਸਾਨੂੰ ਦੇ ਦੋ ਦੋ ਇਹਨੂੰ ठीक है बड़ी मेहरबानी सर बहुत शुक्रिया ठीक है ਬਰਾਤ ਨਾਲੋਂ ਘਰ ਅਸੀਂ ਵਾਪਸ ਪਹੁੰਚ ਗਏ ਆ ਕੇ ਬਣਵਾਈ ਹੈ ਚਾਹ ਅੱਜ ਨਾ ਸਾਨੂੰ ਉੱਥੇ ਚਾਹ ਨਹੀਂ ਲੱਭੀ ਉੱਥੇ ਪਿੰਡ ਵਿੱਚ ਨਾ ਹੋਟਲ ਵਗੈਰਾ ਹੈ ਨਹੀਂ ਸੀਗਾ ਕੱਲ ਤੇ ਉੱਥੇ ਲਾਗੇ ਹੋਟਲ ਹੈਗਾ ਸੀ ਉੱਥੋਂ ਜਾ ਕੇ ਅਸੀਂ ਚਾਹ ਪੀ ਲਈ ਸੀ ਕੱਲ ਨਾਲ ਥਕਾਵਟ ਵੀ ਬੜੀ ਹੋਈ ਸੀਗੀ ਜਿਹੜੀ ਗੱਡੀ ਵਿੱਚ ਅਸੀਂ ਗਏ ਸੀਗੇ ਅੱਜ ਦੀ ਬਰਾਤ ਜਿਹੜੀ ਨਾ ਠੀਕ ਰਹਿ ਗਈ ਆ ਕਾਰ ਦੇ ਵਿੱਚ ਗਏ ਸੀਗੇ ਸਾਨੂੰ ਕਿਰਾਇਆ ਆ ਗਿਆ ਤਕਰੀਬਨ 1400 ਰੁਪਈਆ ਤੇ ਸਕੂਨ ਨਾਲ ਮੁੜ ਕੇ ਘਰ ਆ ਗਏ ਕੱਲ ਜੇ ਉੱਥੇ ਕਾਰ ਕਰਾਉਂਦੇ ਨਾ ਉੱਥੇ ਕਾਰ ਬਹੁਤ ਮਹਿੰਗੀ ਹੁੰਦੀ ਸੀ ਉੱਥੇ ਕਾਰ ਹੁੰਦੀ ਸੀ ਤਕਰੀਬਨ 14-15 ਹਜ਼ਾਰ ਦੇ ਵਿੱਚ ਉਹ ਕੰਮ ਬਹੁਤ ਮਹਿੰਗਾ ਸੀਗਾ ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼